ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਮੰਦਭਾਗੀ ਘਟਨਾ ਦੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜੀ ਕਿ ਪਾਕਿਸਤਾਨ ਦੇ ਸ਼ਹਿਰ ਪਾਕਿਸਤਾਨ ਦੇ ਪਸ਼ਾਵਰ ਸ਼ਹਿਰ ਦੇ ਵਿੱਚ ਦੋ ਸਿੱਖ ਵਪਾਰੀਆਂ ਨੂੰ ਜੋ ਕਿ ਆਪਣੀਆਂ ਦੁਕਾਨਾਂ ਤੇ ਬੈਠੇ ਸਨ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਸੋ ਇਸ ਕਾਰੇ ਦੀ ਸਾਰੇ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ। ਅਸੀਂ ਵੀ ਇਸ ਕਾਰੇ ਦੀ ਨਿਖੇਧੀ ਕਰ ਰਹੇ ਹਾਂ। ਸੋ ਗੱਲਬਾਤ ਕਰਾਂਗੇ ਇਸ ਬਾਰੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? देखो, जिन्ने भी यतन दोनों कौमां वालों सिख और मुसलमाना वालों खास तौर पर आपसी नेड़ता दे हुंदे ने, कुछ ना कुछ ऐसा कारा वरतारा वापरदा है जां वपराया जांदा है कि उस नूं लैके फिर जिहड़े भारत दे विच इन्हां दे हिंदूत्वी जमूरे ने उन्हां दे विच इवन अकाली लीडरशिप भी शामिल है, ਉਹ ਕੋਈ ਵੇਲਾ ਨਹੀਂ ਵਿੱਚ ਪੈਣ ਦਿੰਦੇ ਕਿ ਕੰਡੈਮਨੇਸ਼ਨ ਔਰ ਦੂਸਰੇ ਤੀਸਰੇ ਦੇ ਨਾਲ ਆਪਣਾ ਉਹ ਨਫ਼ਰਤੀ ਪਾਰਟ ਵੀ ਸਾਹਮਣੇ ਲਿਆਉਂਦੇ ਨੇ। ਅੱਛਾ, ਦੂਸਰੇ ਪਾਸੇ ਅਸੀਂ ਇਹ ਸਮਝਦੇ ਹਾਂ ਵੀ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੱਥੇ ਵੀ ਅਕਲੀਅਤਾਂ ਨੇ, ਘੱਟ ਗਿਣਤੀਆਂ ਨੇ ਔਰ ਖ਼ਾਸ ਤੌਰ 'ਤੇ ਸਿੱਖ ਕੌਮ ਦੇ ਹਵਾਲੇ ਨਾਲ ਉਹ ਭਾਰਤ ਵਿੱਚ ਹੋਣ, ਪਾਕਿਸਤਾਨ 'ਚ ਹੋਣ, ਅਫਗਾਨਿਸਤਾਨ 'ਚ ਹੋਣ ਜਾਂ ਇਹਨਾਂ ਮੁਲਕਾਂ 'ਚ ਵੀ ਜਿੱਥੇ ਅਸੀਂ ਬਹੁਤ ਬਰਾਬਰ ਦੇ ਹੱਕਾਂ ਦੀ ਗੱਲ ਕਰਦੇ ਹਾਂ। ਮਾਈਨੋਰਿਟੀ ਤਾਂ ਮਾਈਨੋਰਿਟੀ ਹੈ, ਹੀਟ ਕ੍ਰਾਈਮ ਵੀ ਆਪਣੀ ਥਾਂ, ਔਰ ਮਾਈਨੋਰਿਟੀ ਹਮੇਸ਼ਾ ਸੌਫਟ ਟਾਰਗੇਟ ਵੀ ਬਣ ਜਾਂਦੀ ਹੈ ਸਿਆਸੀ ਏਜੰਡੇ ਦੇ ਲਈ ਵੀ। ਔਰ ਜਿਹੜੀ ਘਟਨਾ ਵੀਕਐਂਡ ਦੇ ਉੱਤੇ ਵਾਪਰਦੀ ਹੈ, ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਦਾ ਇਲਾਕਾ ਸਰਬੰਦ, ਉੱਥੇ ਬੱਤਾ ਤਿੱਲੀ ਬਾਜ਼ਾਰ ਹੈ, ਉਸ 'ਚ ਦੋ ਸਿੱਖ ਜਿਹੜੇ ਵਪਾਰੀ ਸਨ, ਕਰਿਆਨੇ ਦੀਆਂ ਦੁਕਾਨਾਂ ਸੀ, ਉਹ ਆਪਣੀਆਂ ਦੁਕਾਨਾਂ 'ਤੇ ਬੈਠੇ ਹੋਏ ਸੀ ਔਰ ਉਹਨਾਂ ਨੂੰ ਜਿਹੜਾ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ। ਔਰ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਇਸਲਾਮਿਕ ਸਟੇਟ ਖੁਰਾਸਾਨੀ। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਇਹ ਇਸਲਾਮਿਕ ਸਟੇਟ ਖੁਰਾਸਾਨੀ ਉਹ ਹੈ ਜਿਹੜੀ ਤਾਲਿਬਾਨ ਦੀ ਹਕੂਮਤ ਨੂੰ ਵੀ ਤਸੱਵਰ ਨਹੀਂ ਕਰਦੀ ਅਫਗਾਨਿਸਤਾਨ 'ਚ, ਪਾਕਿਸਤਾਨ ਦੀ ਹਕੂਮਤ ਨੂੰ ਵੀ ਤਸੱਵਰ ਨਹੀਂ ਕਰਦੀ। ਔਰ ਇਹਨਾਂ ਨੇ ਮਸੀਤਾਂ ਦੇ ਅੰਦਰ ਬੰਬ ਧਮਾਕੇ, ਬਾਜ਼ਾਰਾਂ ਦੇ ਅੰਦਰ ਔਰ ਦੂਸਰੇ ਉਹਨਾਂ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਲਈਆਂ ਨੇ। ਸੋ ਇਸ ਨੂੰ ਦਾ ਵੀ ਧਿਆਨ ਰਹੇ ਕਿ ਅਫਗਾਨਿਸਤਾਨ ਦੇ ਵਿੱਚ ਸੱਤਾ ਤਬਦੀਲੀ ਤੋਂ ਬਾਅਦ ਇਸ ਕਿਸਮ ਦੇ ਜਿਹੜੇ ਬੜੇ ਨਫ਼ਰਤ ਨਾਲ ਭਰੇ ਹੋਏ ਔਰ ਮਰਸਨਰੀ ਕਿਸਮ ਦੇ ਗਰੁੱਪ ਨੇ, ਉਹਨਾਂ ਨਾਲ ਭਾਰਤੀ ਏਜੰਸੀਆਂ ਦਾ ਖਾਸ ਲਗਾਵ ਹੈ, ਰਾਦਰ ਸਪੋਰਟ ਹੈ। ਬਾਹਰਲੇ ਮੁਲਕਾਂ ਦੇ ਏਜੰਡੇ ਦੇ ਉੱਤੇ ਕੀ ਹੈ ਸਾਨੂੰ ਨਹੀਂ ਪਤਾ, ਪਰ ਅਸੀਂ ਇਹ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਜਦੋਂ ਤੁਸੀਂ ਟਾਈਮਿੰਗ ਦੇਖਦੇ ਹੋ ਕਿ ਇੱਕ ਪਾਸੇ ਜਦੋਂ ਪਾਕਿਸਤਾਨ ਇੱਕ ਕ੍ਰਾਈਸਿਸ 'ਚੋਂ ਵੀ ਗੁਜ਼ਰ ਰਿਹਾ ਅੰਦਰੂਨੀ ਇਲੈਕਸ਼ਨਾਂ ਨੂੰ ਲੈ ਕੇ, ਔਰ ਉਸੇ ਪੀਰੀਅਡ 'ਚ ਕਰਾਚੀ ਦੇ ਵਿੱਚ ਵੀ ਹਮਲਾ ਹੁੰਦਾ, ਉਸ ਤੋਂ ਪਹਿਲਾਂ ਚੀਨ ਦੇ ਫਿਰ ਕਨਫਿਊਸ਼ੀਅਸ ਯੂਨੀਵਰਸਿਟੀ, ਕਰਾਚੀ ਯੂਨੀਵਰਸਿਟੀ ਦੇ ਅੰਦਰ ਉਹਨਾਂ ਦੀਆਂ ਟੀਚਰਸ ਦੇ ਉੱਤੇ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹਦੇ 'ਚ ਸਿੱਖਾਂ ਨੂੰ ਜਾਂ ਦੂਸਰੀ ਘੱਟ ਗਿਣਤੀਆਂ ਨੂੰ ਵੀ ਟਾਰਗੇਟ ਕੀਤਾ ਜਾ ਸਕਦਾ ਹੈ। ਸੋ ਇਸ ਵਾਕਿਆ ਦੇ ਉੱਤੇ ਬੇਸ਼ੱਕ ਹਰ ਇੱਕ ਨੇ ਆਪੋ ਆਪਣੇ ਕਾਮੈਂਟ ਕੀਤੇ ਨੇ, ਲੇਕਿਨ ਮੈਨੂੰ ਕਾਫੀ ਬੈਲੈਂਸਡ ਕਾਮੈਂਟ ਜਿਹੜਾ ਹੈ ਉਹ ਅਮੀਰ ਸਿੰਘ ਜਿਹੜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਇਹ ਕਿਹਾ ਕਿ ਦਿਸ ਅਟੈਕ ਅਪੀਅਰ ਟੂ ਬੀ ਏ ਕੰਸਪੀਰੇਸੀ ਟੂ ਟਾਰਗੇਟ ਦਾ ਮਾਈਨੋਰਿਟੀਜ਼। ਹੁਣ ਇਕੱਲੀ ਕੰਸਪੀਰੇਸੀ ਇੱਕ ਦੇ ਪਾਰਟ 'ਤੇ ਨਹੀਂ ਹੈ, ਜੇ ਇਸਲਾਮਿਕ ਸਟੇਟ ਜ਼ਿੰਮੇਵਾਰੀ ਲੈਂਦੇ ਉਹਨਾਂ ਦੇ ਏਜੰਡੇ 'ਚ ਵੀ ਫਿੱਟ ਹੁੰਦਾ ਹੈ, ਕਿਉਂਕਿ ਉਹਨਾਂ ਦਾ ਏਜੰਡਾ ਵੀ ਨਫ਼ਰਤ ਦਾ ਔਰ ਅਦਰ ਵੇ ਅਰਾਊਂਡ ਹੈ। ਔਰ ਉਹਦੇ 'ਚ ਉਹਨਾਂ ਨੇ ਖਾਸ ਤੌਰ 'ਤੇ ਕਿਹਾ ਕਿ ਭਾਈ ਇਹ ਜਿਹੜੇ ਨੇ ਬੋਥ ਦਾ ਵਿਕਟਮਸ ਵਰ ਓਨਲੀ ਅਰਨਿੰਗ ਮੈਂਬਰਸ ਆਫ ਦੇਅਰ ਫੈਮਲੀਜ਼, ਉਹ ਵਿਚਾਰੇ ਟੱਬਰ ਉਹਨਾਂ ਦੇ ਸਿਰ 'ਤੇ ਹੀ ਪਲਦੇ ਸੀ। ਇਨ ਪਾਕਿਸਤਾਨ ਐਵਰੀ ਸਿੱਖ ਸ਼ੇਅਰਸ ਇੰਟੈਗਰਿਟੀ ਵਿਦ ਪਾਕਿਸਤਾਨ, ਬਟ ਸੱਚ ਟਾਈਪਸ ਆਫ ਇੰਸੀਡੈਂਟਸ ਹੈਵ ਏ ਨੈਗੇਟਿਵ ਗਲੋਬਲ ਇੰਪੈਕਟ। ਕਿ ਪਾਕਿਸਤਾਨ 'ਚ ਰਹਿਣ ਵਾਲਾ ਹਰ ਸਿੱਖ ਲਾਇਲ ਹੈ ਆਪਣੇ ਮੁਲਕ ਦੇ ਨਾਲ, ਪਰ ਇਸ ਸਾਰੇ ਦਾ ਗਲੋਬਲੀ ਮਾੜਾ ਅਸਰ ਪੈਂਦਾ ਹੈ। ਔਰ ਉਹਨਾਂ ਨੇ ਕਿਹਾ ਕਿ ਆਈ ਅਪੀਲ ਟੂ ਖੈਬਰ ਪਖਤੂਨਖਵਾ ਅਥਾਰਟੀਜ਼ ਟੂ ਅਰੈਸਟ ਦ ਐਕਿਊਜ਼ਡ ਐਂਡ ਟੇਕ ਸਟਰਨ ਐਕਸ਼ਨ। ਔਰ ਇਸ ਸਾਰੇ ਦੇ ਉੱਤੇ ਨਾਲ ਦੀ ਨਾਲ ਉਹਨਾਂ ਕਿਹਾ ਦੇਅਰ ਆਰ ਫੋਰਸਿਸ which attempt to harm the brotherhood of Sikhs and Muslims by indulging in such crimes। ਹੁਣ ਇਸ ਗੱਲ ਦਾ ਧਿਆਨ ਹੈ ਉਹਨਾਂ ਫੋਰਸਿਸ ਦੇ ਵਿੱਚ ਜੇ ਕੋਈ ਸਰੇ ਫਰਿਸ਼ਤ ਹੈ ਤੇ ਰਾਹ ਹੈ। ਔਰ ਵਿਦਨ ਵੀ ਇਸ ਕਿਸਮ ਦੇ ਜਿਹੜੇ ਜਨੂਨੀ ਕਿਸਮ ਦੇ ਖੁਰਾਸਾਨੀ ਜਿਹੜਾ ਜਿਸ ਕਿਸਮ ਦਾ ਇਹਨਾਂ ਦਾ ਏਜੰਡਾ ਹੈ ਉਹ ਵੀ ਇਸ ਦੇ ਲਈ, ਪਰ ਉਹਨਾਂ ਨਾਲ ਵੀ ਕਿਤੇ ਨਾ ਕਿਤੇ ਇੰਡੀਅਨ ਏਜੰਸੀਜ਼ ਜਿਹੜੀਆਂ ਨੇ ਉਹ ਰਲੀਆਂ ਹੋਈਆਂ ਨੇ। ਔਰ ਇਸ ਸਾਰੇ ਦੇ ਚੱਲਦਿਆਂ ਜਿੰਨੀ ਕੰਡੈਮਨੇਸ਼ਨ ਇਸ ਐਕਟ ਦੀ ਹਰ ਲੈਵਲ 'ਤੇ ਹੋਈ ਹੈ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ, ਫੋਰਨ ਮਿਨਿਸਟਰ ਸਾਰਿਆਂ ਨੇ
ਟਵੀਟ ਵੀ ਕੀਤੇ ਨੇ ਫੌਰਨ ਉਹਨਾਂ ਨੂੰ ਕਲਪ੍ਰਿਟਸ ਨੂੰ ਫੜਨ ਦੀ ਗੱਲ ਵੀ ਹੈ ਕਿ ਭਾਈ ਉਹਨਾਂ ਨੂੰ ਫੜਿਆ ਜਾਏ ਜਾਂ ਦੂਜੇ। ਪਰ ਉੱਥੇ ਇਸ ਕਿਸਮ ਦਾ ਸਾਰਾ ਕਤਲੋਗਾਰਦ ਦਾ ਮਾਹੌਲ ਬਣਿਆ ਹੋਇਆ ਹੈ ਕਿ ਉੱਥੇ ਕੌਣ ਕਿਸੇ ਨੂੰ ਇਕੱਲਾ ਇਹੀ ਨਹੀਂ ਹੈ। ਜੇ ਤੁਸੀਂ ਖਬਰਾਂ ਦੇਖਦੇ ਹੋ ਕਿ ਪਾਕਿਸਤਾਨ ਦੇ ਸੋਲਜਰ ਨਾਰਥ ਵਜ਼ੀਰਿਸਤਾਨ 'ਚ ਦੂਜੇ 'ਚ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ, 10 ਦੇ ਕਰੀਬ ਮੌਤਾਂ ਹੋਈਆਂ ਨੇ। ਸੋ ਕਾਫੀ ਕੁਛ ਐਸਾ ਚੱਲ ਰਿਹਾ ਹੈ ਜਿਹੜਾ ਪਰਦੇ ਦੇ ਪਿੱਛੇ ਹੈ ਔਰ ਹਰ ਇੱਕ ਦਾ ਆਪਣਾ ਏਜੰਡਾ ਇਸ ਦੇ ਉੱਤੇ ਹੈ। ਔਰ ਮੈਂ ਕਨਕਲੂਜਨ ਤੋਂ ਪਹਿਲਾਂ ਜਿੱਥੇ ਅਸੀਂ ਇਸ ਸੈਕਟਰ ਨੂੰ ਕੰਡੈਮ ਕਰਦੇ ਹਾਂ, ਅਸੀਂ ਸਮਝਦੇ ਹਾਂ ਕਿ ਹਕੂਮਤ ਖੈਬਰ ਪਖਤੂਨਖਵਾ ਉੱਥੇ ਇਮਰਾਨ ਖਾਨ ਸਾਹਿਬ ਦੀ ਪਾਰਟੀ ਦੀ ਸਰਕਾਰ ਹੈ, ਲਾ ਐਂਡ ਆਰਡਰ ਸਟੇਟ ਦਾ ਸਬਜੈਕਟ ਹੈ। ਸੋ ਜ਼ਰੂਰ ਮੁਸਤੈਦੀ ਨਾਲ ਕੰਮ ਕਰ ਰਹੇ ਹੋਣਗੇ, ਪਰ ਜਦੋਂ ਤੱਕ ਕੋਈ ਕੰਕਰੀਟ ਗੱਲ ਸਾਹਮਣੇ ਨਹੀਂ ਆਉਂਦੀ ਔਰ ਇਸ ਦੇ ਨਾਲ ਜਿਹੜੀ ਹੈ ਫਿਰ ਘੱਟ ਗਿਣਤੀਆਂ ਦੇ ਵਿੱਚ ਹੋਰ ਵੀ ਇਨਸਿਕਿਉਰਿਟੀ ਔਰ ਇੱਕ ਦੋ ਘਟਨਾਵਾਂ ਹੋਰ ਹੁੰਦੀਆਂ ਨੇ, ਫਿਰ ਹਿਜਰਤ ਦਾ ਮਾਮਲਾ, ਇਸ ਗੱਲ ਦਾ ਸਾਨੂੰ ਹਮੇਸ਼ਾ ਹੀ ਫੀਅਰ ਰਹਿੰਦਾ ਹੈ। ਅਫਗਾਨਿਸਤਾਨ 'ਚ ਵੀ ਇਵੇਂ ਹੀ ਹੋਇਆ ਤੇ ਹੁਣ ਪਿਸ਼ਾਵਰ ਰੀਜਨ 'ਚ ਜਿਹੜੇ ਉਹ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਕਰਦੇ ਰਹੇ ਨੇ, ਉੱਥੇ ਵੀ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਔਰ ਅਸੀਂ ਰੂਹਾਨੀਅਤ ਦਾ ਵਿਚਾਰ ਕਨਕਲੂਜਨ ਦੇ ਵਿੱਚ ਕਰਦੇ ਹਾਂ। ਗੁਰੂ ਅਮਰਦਾਸ ਜੀ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਆਪੇ ਕਾਰਨ ਕਰਤਾ ਕਰੇ, ਸ੍ਰਿਸ਼ਟ ਦੇਖੈ ਆਪ ਉਪਾਏ, ਸਭ ਏਕੋ ਇੱਕ ਵਰਤਦਾ, ਅਲਖ ਨਾ ਲਖਿਆ ਜਾਏ। ਆਪੇ ਪ੍ਰਭੂ ਦਿਆਲ ਹੈ, ਆਪੇ ਦੇ ਬੁਝਾਏ, ਗੁਰਮਤੀ ਸਦ ਮਨ ਵਸਿਆ, ਸੱਚ ਰਹੇ ਲਿਵ ਲਾਏ। ਮਨ ਮੇਰੇ ਗੁਰ ਕੀ ਮਨ ਲੈ ਰਜਾਏ, ਮਨ ਤਨ ਸੀਤਲ ਸਭ ਥੀਐ, ਨਾਮ ਵਸੈ ਮਨ ਆਏ ਰਹਾਓ। ਕਿ ਹੇ ਮੇਰੇ ਮਨ, ਗੁਰੂ ਦੀ, ਅਕਾਲ ਪੁਰਖ ਦੀ, ਵਾਹਿਗੁਰੂ ਦੀ, ਅੱਲਾਹ ਤਾਲਾ ਦੀ ਰਜ਼ਾ ਵਿੱਚ ਰਹਿਣਾ, ਉਹਦੇ ਹੁਕਮ 'ਚ ਰਹਿਣਾ, ਮੰਨ ਲੈ, ਸਿੱਖ ਲੈ, ਉਹਦੀ ਰਜ਼ਾ ਦੇ ਅੱਗੇ ਆਪਣਾ ਆਪ ਅਰਪਣ ਕਰ ਦੇ। ਮਨ ਮੇਰੇ ਗੁਰ ਕੀ ਮਨ ਲੈ ਰਜਾਏ, ਮਨ ਤਨ ਸੀਤਲ ਸਭ ਥੀਏ। ਜਦੋਂ ਅਸੀਂ ਰੱਬ ਦੀ ਰਜ਼ਾ ਦੇ ਵਿੱਚ ਜਿਉਣਾ ਸਿੱਖ ਜਾਂਦੇ ਹਾਂ ਤੇ ਮਨ ਵੀ ਔਰ ਤਨ ਵੀ ਉਸ ਰੱਬ ਦੀ ਯਾਦ ਦੇ ਨਾਲ ਠੰਡਾ ਹੋ ਜਾਂਦਾ ਹੈ। ਨਾਮ ਵਸੈ ਮਨ ਆਏ, ਸਾਡੇ ਅੰਦਰ ਉਸ ਵਾਹਿਗੁਰੂ ਦੇ ਨਾਮ ਦਾ ਪਸਾਰਾ ਹੁੰਦਾ ਹੈ, ਕਿਉਂਕਿ ਉਹ ਵਾਹਿਗੁਰੂ ਹੀ ਹੈ। ਆਪੇ ਕਾਰਨ ਕਰਤਾ ਕਰੇ, ਇਹ ਜਿਹੜੀ ਸਾਰੀ ਕਾਇਨਾਤ ਬਣਾਈ, ਸ੍ਰਿਸ਼ਟੀ ਬਣਾਈ, ਇਹਦਾ ਕਾਰਨ ਕਰਤਾ ਹੈ, ਉਹ ਖੁਦ ਹੀ ਹੈ ਜਿਸ ਨੇ ਇਸ ਸਾਰੇ ਨੂੰ ਕੀਤਾ। ਸ੍ਰਿਸ਼ਟ ਦੇਖਿਆ ਆਪ ਉਪਾਏ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਕਰ ਕਰ ਦੇਖਿਆ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਕਿ ਭਾਈ ਉਹ ਆਪ ਕਰਦਾ, ਕਰਕੇ ਫਿਰ ਉਹ ਜਿਨਸਣਾ ਵੀ ਹੁੰਦਾ, ਖੁਸ਼ ਹੋਣਾ ਕਿ ਉਹ ਖੁਸ਼ ਹੁੰਦਾ ਹੈ। ਸੋ ਇੱਥੇ ਗੁਰੂ ਅਮਰਦਾਸ ਜੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਆਪੇ ਉਸ ਅਕਾਲ ਪੁਰਖ ਨੇ ਸ੍ਰਿਸ਼ਟੀ ਸਾਜੀ ਔਰ ਉਹਨੂੰ ਸਾਜ ਕੇ ਫਿਰ ਉਹ ਆਪ ਦੇਖਦਾ, ਸਭ ਇੱਕੋ ਇੱਕ ਵਰਤਦਾ, ਸਾਰੀ ਕਾਇਨਾਤ ਦੇ ਵਿੱਚ ਸ੍ਰਿਸ਼ਟੀ 'ਚੋਂ ਖੁਦ ਹੀ ਵਰਤਦਾ। ਅਲੱਖ ਨਾ ਲਖਿਆ ਜਾਏ, ਲਖਣਾ ਹੁੰਦਾ ਹੈ ਕਿ ਉਸ ਦਾ ਕੋਈ ਪੈਮਾਨਾ ਕਰ ਸਕਣਾ, ਉਹਨੂੰ ਮਿਣ ਸਕਣਾ, ਉਹਨੂੰ ਕੋ ਤੋਲ ਸਕਣਾ, ਪਰ ਉਹ ਜਾਂ ਉਹਨੂੰ ਬਿਆਨ ਕਰ ਸਕਣਾ, ਪਰ ਉਹ ਅਲੱਖ ਹੈ, ਉਸ ਨੂੰ ਲਖਿਆ ਨਹੀਂ ਜਾ ਸਕਦਾ। ਉਹ ਆਪੇ ਪ੍ਰਭੂ ਦਿਆਲ ਹੈ, ਆਪੇ ਦੇ ਬੁਝਾਏ। ਹਾਂ, ਜਦੋਂ ਅਸੀਂ ਉਹਦੀ ਰਜ਼ਾ 'ਚ ਜੀਣਾ ਸਿੱਖ ਜਾਂਦੇ ਹਾਂ, ਉਹ ਸਾਨੂੰ ਸੱਚ ਦੇ ਨੇੜੇ ਲੈ ਆਉਂਦਾ, ਆਪ ਹੀ ਹਕੀਕਤ ਸਮਝਾ ਦਿੰਦਾ। ਗੁਰਮਤੀ ਸਦ ਮਨ ਵਸਿਆ, ਸੱਚ ਰਹੇ ਲਿਵ ਲਾਏ। ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਮੱਤ ਦੇ ਉੱਤੇ ਤੁਰਦਿਆਂ ਉਹ ਵਾਹਿਗੁਰੂ ਸਾਡੇ ਅੰਦਰ ਵਸਦਾ ਹੈ ਔਰ ਸਾਡੀ ਲਿਵ ਸੱਚ ਦੇ ਨਾਲ ਲੱਗਦੀ ਹੈ। ਜਿਨ ਕਰ ਕਾਰਨ ਧਾਰਿਆ, ਸੋਈ ਸਾਰ ਕਰੇ, ਗੁਰ ਕੈ ਸ਼ਬਦ ਪਛਾਣੀਐ, ਜਾਂ ਆਪੇ ਨਦਰ ਕਰੇ। ਸੇ ਜਨ ਸ਼ਬਦੇ ਸੋਹਣੇ, ਤਿਤ ਸੱਚੈ ਦਰਬਾਰ, ਗੁਰਮੁਖ ਸੱਚੈ ਸ਼ਬਦ ਰਤੇ, ਆਪ ਮੇਲੇ ਕਰਤਾਰ। ਕਿ ਜਿਸ ਵਾਹਿਗੁਰੂ ਨੇ ਜਿਨ ਕਰ ਕਾਰਨ ਧਾਰਿਆ, ਸੋਈ ਸਾਰ ਕਰੇ। ਕਿ ਜਿਹਨੇ ਇਹ ਸਾਰੀ ਸ੍ਰਿਸ਼ਟੀ ਬਣਾਈ, ਜਿਹੜਾ ਵੀ ਉਹਦਾ ਕਾਰਨ ਜਾਣ ਕੇ ਉਹੀ ਸਾਰਿਆਂ ਦੀ ਸਾਰ ਲੈਂਦਾ। ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਸ ਵਾਹਿਗੁਰੂ ਦੀ ਪਛਾਣ ਹੁੰਦੀ ਹੈ। ਪਰ ਇਹ ਵੀ ਤਾਂ ਸੰਭਵ ਹੈ ਆਪੇ ਨਜ਼ਰ ਕਰੇ, ਜੇ ਆਪ ਉਸ ਦੀ ਨਜ਼ਰ ਸਵੱਲੀ ਹੋਏ। ਤੇ ਜਿਨ੍ਹਾਂ ਤੇ ਨਜ਼ਰ ਸਵੱਲੀ ਹੁੰਦੀ ਹੈ, ਸੇ ਜਨ ਸ਼ਬਦੇ ਸੋਹਣੇ, ਜਿਨ੍ਹਾਂ ਦੇ ਅੰਦਰ ਸ਼ਬਦ ਵਸ ਜਾਂਦਾ ਹੈ, ਉਹ ਸੋਹਣੇ ਹੁੰਦੇ ਨੇ। ਉਹ ਤਿਤ ਸੱਚੇ ਦਰਬਾਰ, ਉਸ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਉਹ ਸੋਹਣੇ ਨਾਨਕ ਤੇ ਮੁਖੁਜਲੇ ਬਣ ਕੇ ਆਉਂਦੇ ਨੇ। ਗੁਰਮੁਖ ਸੱਚਾ ਸ਼ਬਦ ਰਤੇ, ਆਪ ਮੇਲੇ ਕਰਤਾਰ।
ਜਿਹੜੇ ਗੁਰੂ ਦੇ ਵੱਲ ਮੂੰਹ ਕਰਕੇ ਤੁਰਦੇ ਨੇ, ਸ਼ਬਦ ਨਾਲ ਮਿਲੇ ਹੋਏ ਨੇ, ਉਹ ਉਸ ਦੇ ਰੰਗ ਵਿੱਚ ਰੱਤੇ ਹੋਏ ਔਰ ਵਾਹਿਗੁਰੂ ਉਹਨਾਂ ਦਾ ਆਪ ਹੀ ਮਿਲਾਪ ਕਰਵਾਉਂਦਾ ਹੈ। ਗੁਰਮਤੀ ਸੱਚ ਸਲਾਹਣ, ਜਿਸ ਦਾ ਅੰਤ ਨਾ ਪਾਰਾਵਾਰ, ਘਟ ਘਟ ਆਪੇ ਹੁਕਮ ਵਸੈ, ਹੁਕਮ ਕਰੇ ਵਿਚਾਰ, ਗੁਰ ਸ਼ਬਦੀ ਸਾਲਾਈ ਹੈ, ਹਉਮੈ ਵਿੱਚੋਂ ਖੋਏ, ਸਾ ਧਨ ਨਾਮੈ ਬਾਹਰੀ, ਅਵਗਣਵੰਤੀ ਰੋਏ। ਅੱਛਾ, ਕਿ ਗੁਰੂ ਦੀ ਮੱਤ ਦੇ ਉੱਤੇ ਤੁਰਦਿਆਂ ਸੱਚ ਦੀ ਸਲਾਹਤਾ ਕਰਨਾ, ਤੇ ਜਦੋਂ ਇਸ ਰਸਤੇ ਤੇ ਤੁਰਦੇ ਹਾਂ ਫਿਰ ਉਸ ਵਾਹਿਗੁਰੂ ਦਾ ਜਿਸ ਨਾਲ ਅਸੀਂ ਪਿਆਰ ਪਾਇਆ, ਉਹ ਵਾਹਿਗੁਰੂ ਹੈ ਜਿਸ ਦਾ ਕੋਈ ਅੰਤ ਨਹੀਂ, ਅੰਤ ਨਾ ਪਾਰਾਵਾਰ, ਘਟ ਘਟ ਆਪੇ ਹੁਕਮ ਵਸੈ, ਉਹ ਹਰ ਦਿਲ ਦੇ ਵਿੱਚ ਵਸਦਾ ਹੈ, ਉਹਦਾ ਹੁਕਮ ਹਰ ਇੱਕ ਤੇ ਚੱਲਦਾ ਹੈ। ਹੁਕਮੇ ਕਰੇ ਵਿਚਾਰ, ਗੁਰ ਸ਼ਬਦੀ ਸਾਲਾਈ ਹੈ, ਹਉਮੈ ਵਿੱਚੋਂ ਖੋਏ। ਗੁਰੂ ਦੇ ਸ਼ਬਦ ਤੇ ਆਮੰਨਾ ਕਰਕੇ ਉਹਦੀ ਸਿਫਤ ਸਲਾਹ ਕਰਨ ਦੇ ਨਾਲ ਸਾਡੇ ਅੰਦਰੋਂ ਹਉਮੈ, ਈਗੋ, ਅਨਾ ਖਤਮ ਹੁੰਦੀ ਹੈ। ਸਾ ਧਨ ਨਾਵੈ ਬਾ, ਧਨ ਹੁੰਦਾ ਹੈ ਇਸਤਰੀ, ਰੂਹ, ਕਿ ਉਹ ਰੂਹ ਜਿਹੜੀ ਰੱਬ ਦੇ ਨਾਂ ਤੋਂ ਬਾਹਰ ਹੀ ਹੈ, ਜਿਹਨੇ ਰੱਬ ਦੇ ਨਾਮ ਦੇ ਨਾਲ ਆਮੰਨਾ ਪ੍ਰੇਮ ਨਹੀਂ ਪਾਇਆ, ਅਵਗਣਵੰਤੀ ਰੋਏ। ਉਸ ਨੂੰ ਹੀ ਦੁੱਖ ਦਾ, ਉਹ ਔਗਣਾ ਦੀ ਮਾਰੀ ਹੋਈ ਜਿਹੜੀ ਹੈ, ਉਹ ਦੁੱਖ ਦੇ ਵਿੱਚ ਜ਼ਿੰਦਗੀ ਵਿਹਾਉਂਦੀ ਹੈ। ਤੇ ਅਖੀਰਲਾ ਪਦ ਹੈ, ਸੱਚ ਸਲਾਹੀ ਸੱਚ ਲੱਗਾ, ਸੱਚੈ ਨਾਏ ਤ੍ਰਿਪਤ ਹੋਏ, ਗੁਣ ਵਿਚਾਰੀ ਗੁਣ ਸੰਗ੍ਰਹਿ, ਅਵਗੁਣ ਕੱਢਾ ਧੋਏ, ਆਪੇ ਮੇਲ ਮਿਲਾਇਂਦਾ, ਫਿਰ ਵਿਛੋੜਾ ਨਾ ਹੋਏ, ਨਾਨਕ ਗੁਰ ਸਲਾਹੀ ਆਪਣਾ, ਜਿਦੂ ਪਾਈ ਪ੍ਰਭ ਸੋਏ। ਕਿ ਸੱਚ ਦੀ ਸਲਾਹਤਾ ਕਰਨਾ, ਸੱਚ ਦੇ ਨਾਲ ਜੁੜਨਾ, ਸੱਚਾ ਨਾਂ ਅੰਦਰ ਵਸਣਾ, ਉਹਦੇ ਨਾਲ ਹੀ ਅੰਦਰ ਤ੍ਰਿਪਤ ਹੁੰਦਾ ਹੈ, ਕੰਟੈਂਟਡ ਹੁੰਦਾ ਹੈ। ਉਸ ਦੇ ਵਾਹਿਗੁਰੂ ਦੇ ਗੁਣਾਂ ਨੂੰ ਵਿਚਾਰਨਾ, ਉਹਦੇ ਗੁਣਾਂ ਨੂੰ ਇਕੱਠਾ ਕਰਨਾ, ਇਹ ਅਲਟੀਮੇਟਲੀ ਜਿਹੜੇ ਸਾਡੇ ਅੰਦਰ ਔਗਣ ਨੇ, ਅਵਗਣ ਕੱਢਾ ਧੋਏ, ਉਹ ਧੁੱਪ ਕੇ ਬਾਹਰ ਨਿਕਲ ਜਾਂਦੇ ਨੇ। ਵਾਹਿਗੁਰੂ ਆਪ ਰਹਿਮਤ ਕਰਕੇ ਆਪੇ ਮੇਲ ਮਿਲਾਇਂਦਾ, ਫਿਰ ਵਿਛੋੜਾ ਨਾ ਹੋਏ। ਫਿਰ ਰੱਬ ਨਾਲ ਵਿਛੋੜਾ ਨਹੀਂ ਪੈਂਦਾ, ਰਹਿਮਤ ਕਰਕੇ ਆਪਣੇ ਨਾਲ ਮਿਲਾਉਂਦਾ। ਨਾਨਕ ਗੁਰ ਸਲਾਹੀ ਆਪਣਾ, ਜਿਦੂ ਪਾਈ ਪ੍ਰਭ ਸੋਏ। ਤੀਸਰੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਉਸ ਗੁਰੂ ਦੀ, ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰੀਏ ਜਿਸ ਦੇ ਰਾਹੀਂ ਉਸ ਵਾਹਿਗੁਰੂ ਦੀ ਸ਼ੋਭਾ ਦੀ ਗੱਲ ਪਤਾ ਲੱਗੀ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵੇਲੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।